ਹੁਣ ਤੁਸੀਂ ਪੰਜਾਬੀ ਰੇਡੀਓ USA ਨੂੰ ਆਪਣੇ ਫੋਨ ਨੰਬਰਾਂ ਤੋਂ ਸੁਣ ਸਕਦੇ ਹੋ, ਜਿਸ ਦੇ ਵਿੱਚ USA ਦੇ ਲਈ 832 551 5029, 8325515029 ਜਾਂ 605 475 6868, 6054756868, UK ਦੇ ਲਈ 3300101100, 3300 ਜਰਮਨੀ ਦੇ ਲਈ 51180904041511 80904041, ਫਰਾਂਸ ਦੇ ਲਈ 3318014255, 33180142 ਆਸਟ੍ਰੇਲੀਆ ਦੇ ਲਈ 1300768450, 1300 768 450। ਹੁਣ ਤੁਸੀਂ ਆਪਣੇ ਦੇਸ਼ਾਂ ਦੇ ਵਿੱਚੋਂ ਇਹਨਾਂ ਨੰਬਰਾਂ ਦੇ ਉੱਤੇ ਕਾਲ ਕਰਕੇ ਪੰਜਾਬੀ ਰੇਡੀਓ USA ਨੂੰ ਲਾਈਵ ਸੁਣ ਸਕਦੇ ਹੋ। ਇਸ ਦੇ ਨਾਲ ਹੀ ਤੁਸੀਂ ਖਬਰਾਂ, ਖਬਰ ਤੇ ਨਜ਼ਰ, ਸਿਹਤ ਸੰਭਾਲ ਦਾ ਪ੍ਰੋਗਰਾਮ, ਨਾਨ ਸਟਾਪ ਪੰਜਾਬੀ ਗੀਤ, ਗੁਰਬਾਣੀ ਰੇਡੀਓ, ਸ਼੍ਰੀ ਦਰਬਾਰ ਸਾਹਿਬ ਜੀ ਦੇ ਹੁਕਮਨਾਮਾ ਸਾਹਿਬ ਦੀ ਵਿਆਖਿਆ ਪੰਜਾਬੀ ਅਤੇ ਅੰਗਰੇਜ਼ੀ ਦੇ ਵਿੱਚ, ਵੱਖ-ਵੱਖ ਗੁਰੂ ਘਰਾਂ ਦਾ ਸਿੱਧਾ ਪ੍ਰਸਾਰਣ, ਇਹ ਸਾਰਾ ਕੁਝ ਇਹਨਾਂ ਨੰਬਰਾਂ ਤੇ ਡਾਇਲ ਕਰਕੇ ਸੁਣ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਹਾਜ਼ਰ ਹੋ ਗਏ ਲੈ ਕੇ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਅੱਜ ਸਾਡੇ ਨਾਲ ਹੋਣਗੇ ਬਲਤੇਜ ਸਿੰਘ ਪੰਨੂ ਜੀ। ਸਾਨੂੰ ਦੱਸਣਗੇ ਕਿ ਭਾਰਤ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਜਿਹੜੀਆਂ ਖਬਰਾਂ ਆ ਉਹਨਾਂ ਦੇ ਵਿੱਚ ਕੀ ਕੁਝ ਹੋ ਰਿਹਾ ਆ। ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਤੁਸੀਂ ਪੰਜਾਬੀ ਰੇਡੀਓ USA ਨੂੰ ਫੋਨ ਨੰਬਰ ਡਾਇਲ ਕਰਕੇ ਸੁਣ ਸਕਦੇ ਆ। ਇੰਟਰਨੈਟ ਦੇ ਜ਼ਰੀਏ ਵੀ ਸੁਣ ਸਕਦੇ ਹਾਂ www.punjabiradio.usa.com। ਜੇ ਤੁਹਾਡੇ ਕੋਲ ਸਮਾਰਟਫੋਨ ਆ ਤੇ ਉਸ ਤੇ ਤੁਸੀਂ ਇਸ ਦੀ ਐਪ ਵੀ ਡਾਊਨਲੋਡ ਕਰ ਸਕਦੇ ਆ ਜੀ। ਤੇ ਹੁਣ ਆਪਾਂ ਜੀ ਗੱਲਬਾਤ ਕਰਾਂਗੇ ਬਲਤੇਜ ਪੰਨੂ ਹੋਰਾਂ ਦੇ ਨਾਲ। ਉਸ ਤੋਂ ਪਹਿਲਾਂ ਆਪਾਂ ਧੰਨਵਾਦ ਕਰਨਾ ਚਾਹਾਂਗੇ ਸਾਡੇ ਸਪਾਂਸਰਸ ਦਾ, ਜਿਹੜੇ ਖਬਰ ਤੇ ਨਜ਼ਰ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਜੀ। ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜ਼ੇ ਤੋਂ ਅਰਜਿੰਦਰ ਕੁਮਾਰ ਜੀ, ਕਰਮਪਾਲ ਸਿੰਘ ਤੇ ਜਸਜੀਤ ਕੌਰ ਜੀ, ਕੁਲਵੰਤ ਸਿੰਘ ਤੇ ਨਵਿੰਦਰ ਕੌਰ ਜੀ, ਮੰਜਲ ਬ੍ਰਦਰਸ, ਦਲੀਪ ਸਿੰਘ ਤੇ ਅਵਤਾਰ ਸਿੰਘ ਜੀ ਤੇ ਰਜਿੰਦਰ ਕੌਰ ਜੀ, ਬਹੁਤ-ਬਹੁਤ ਧੰਨਵਾਦੀਆਂ ਜੀ, ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਹੁਣ ਆਪਾਂ ਗੱਲਬਾਤ ਕਰਾਂਗੇ ਬਲਤੇਜ ਪੰਨੂ ਹੋਰਾਂ ਦੇ ਨਾਲ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਮਿਹਰਬਾਨੀ। ਤੇ ਜੀ ਸਰੋਤਿਓ, ਅਸੀਂ ਸਿਲਸਿਲਾ ਸ਼ੁਰੂ ਕਰਦੇ ਹਾਂ ਆਪਣੇ ਇਸ ਪ੍ਰੋਗਰਾਮ ਦੇ ਵਿੱਚ, ਜਿਹੜੇ ਸਾਡੇ ਕੋਲ ਕੁਛ ਕੁ ਸਵਾਲ ਹੁੰਦੇ ਨੇ ਤੇ ਅੱਜ ਉਸ ਤੋਂ ਬਾਅਦ ਤੁਹਾਡੀਆਂ ਕਾਲਾਂ ਵੀ ਲਈਆਂ ਜਾਣਗੀਆਂ ਤੇ ਉਸ ਦੇ ਵਿੱਚ ਤੁਸੀਂ ਕੋਈ ਵੀ ਜਿਹੜਾ ਕੁਐਸਚਨ ਆ ਉਹ ਕਰ ਸਕੋਗੇ। ਪਹਿਲਾਂ ਸਾਡੇ ਸਵਾਲ ਹੋਣਗੇ, ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਫਿਰ ਤੁਸੀਂ ਵੀ ਕੋਈ ਵੀ ਕੁਐਸਚਨ ਆ ਉਹ ਕਰ ਸਕੋਗੇ। ਤੇ ਜੀ ਆਪਾਂ ਪਹਿਲਾਂ ਚੱਲਦੇ ਹਾਂ ਜੀ, ਜਿਹੜੀਆਂ ਬੜੀਆਂ ਹੈਡਲਾਈਨ ਜਾਂ ਸੁਰਖੀਆਂ ਬਣੀਆਂ ਹੋਈਆਂ ਆ ਕਿ ਜਿਹੜੇ 21 ਨਵੇਂ ਮੰਤਰੀਆਂ ਨੇ ਸਹੁੰ ਚੱਕੀ ਆ ਤੇ ਉਸ ਦੇ ਵਿੱਚ ਜਿਹੜੀ ਸ਼ਿਵ ਸੈਨਾ ਆ ਉਹ ਗੈਰ ਹਾਜ਼ਰ ਰਹੀ ਆ। ਤੇ ਇਹ ਵੀ ਪਤਾ ਲੱਗਾ ਕਿ ਭਾਜਪਾ ਦੀ ਤਾਂ ਉਹਨਾਂ ਦੀ ਜਿਹੜੀ ਆ ਉਹ ਜਿਹੜੀ ਕਿਸ਼ਤੀ ਆ ਟੁੱਟਣ ਕਿਨਾਰੇ ਆ, ਉਹਨਾਂ ਦੀ ਜਿਹੜਾ ਗੱਠ ਜੋੜਿਆ ਉਹ ਨਹੀਂ ਨਿਭ ਸਕਦਾ ਜੀ। ਜਿਹੜੀ ਮੋਦੀ ਦੀ ਟੀਮ ਹੈ ਜੀ, ਉਹਦੇ ਵਿੱਚ ਵਾਧਾ ਹੋਇਆ ਚੋਖਾ। 21 ਨਵੇਂ ਮੰਤਰੀ ਜਿਹੜੇ ਨੇ ਉਹ ਸ਼ਾਮਲ ਕੀਤੇ ਗਏ ਨੇ। ਸ਼ਾਹ ਵਾਲੇ ਦੀ ਕੈਬਨਿਟ ਦੇ ਵਿੱਚ ਹੁਣ ਪਲੰਬਰ ਵੀ ਸ਼ਾਮਲ ਹੋ ਗਿਆ ਜੀ। ਇੱਕ ਜਿਹੜੇ ਵਿਜੇ ਸੰਪਲਾ ਨੇ ਉਹ ਪਲੰਬਿੰਗ ਦਾ ਕੰਮ ਕਿਸੇ ਟਾਈਮ ਕਰਦੇ ਰਹੇ ਨੇ, ਜਿਹੜੇ ਪੰਜਾਬ ਤੋਂ ਲਏ ਗਏ ਨੇ, ਹੁਸ਼ਿਆਰਪੁਰ ਤੋਂ ਮੈਂਬਰ ਪਾਰਲੀਮੈਂਟ ਨੇ। 21 ਜਿਹੜੇ ਮੰਤਰੀ ਬਣੇ ਨੇ, ਇਹਦੇ ਵਿੱਚ ਕੈਬਨਿਟ ਮੰਤਰੀ ਤੇ ਰਾਜ ਮੰਤਰੀ ਜਿਹੜੇ ਉਹ ਸ਼ਾਮਲ ਨੇ ਜੀ। ਇੱਕ ਵੱਡਾ ਪੱਤਾ ਜਿਹੜਾ ਭਾਰਤੀ ਜਨਤਾ ਪਾਰਟੀ ਨੇ ਇੱਥੇ ਇਹ ਖੇਡਿਆ ਜੀ ਕਿ ਸ਼ਿਵ ਸੈਨਾ ਦਾ ਪ੍ਰਭੂ ਉਹਨਾਂ ਨੇ ਆਪਣੇ ਵੱਲ ਕਰ ਲਿਆ ਜੀ। ਜੀ ਇਹ ਸਹੁੰ ਚੁੱਕ ਸਮਾਗਮ ਤੋਂ 4 ਕੁ ਘੰਟੇ ਪਹਿਲਾਂ ਜਿਹੜਾ ਸੀਗਾ ਜੀ ਮਨੋਹਰ, ਜਿਹੜਾ ਪ੍ਰਭੂ ਸੀਗਾ ਜੀ ਪਰੇਸ਼ ਪ੍ਰਭੂ, ਉਹਨੂੰ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਕਰ ਲਿਆ ਔਰ ਸ਼ਾਮਲ ਕਰਕੇ ਉਹਨੂੰ ਇੱਕ ਬੜਾ ਅਹਿਮ ਮੰਤਰਾਲਾ, ਜਿਹੜੇ ਰੇਲਵੇ ਮੰਤਰਾਲਾ, ਉਹ ਦੇ ਦਿੱਤਾ। ਸ਼ਿਵ ਸੈਨਾ ਇਹਦੇ ਨਾਲ ਵਾਹਵਾ ਔਖੀ ਭਾਰੀ ਜਿਹੜੀ ਹੋਈ ਆ ਔਰ ਸ਼ਿਵ ਸੈਨਾ ਨੇ ਇਹ ਕਿਹਾ ਕਿ ਭਾਰਤੀ ਜਨਤਾ ਪਾਰਟੀ ਨੇ ਉਹਦੇ ਨਾਲ ਚੰਗਾ ਨਹੀਂ ਕੀਤਾ। ਪਰ ਊਧਵ ਠਾਕਰੇ ਦੀ ਢੀਠ ਪੁਣੇ ਦੀ ਹੱਦ ਏਡੀ ਆ, ਉਹਨੇ ਫਿਰ ਅਜੇ 48 ਘੰਟੇ ਦਾ ਅਲਟੀਮੇਟਮ ਦਿੱਤਾ। ਕਹਿੰਦਾ ਜੀ 48 ਘੰਟੇ ਦੇ ਵਿੱਚ ਜਿਹੜਾ ਜੀ ਉਹ ਦੱਸੇ ਸਾਨੂੰ ਭਾਜਪਾ ਜਿਹੜੀ ਹੈ ਜੀ ਉਹ ਸਟੈਂਡ ਸਪਸ਼ਟ ਕਰੇ। ਭਾਜਪਾ ਬਾਰ-ਬਾਰ ਜਿਹੜਾ ਜੀ ਉਹ ਸਪਸ਼ਟ ਕਰੀ ਜਾਂਦੀ ਆ, ਪਰ ਊਧਵ ਠਾਕਰੇ ਮੇਰਾ ਖਿਆਲ ਇਸ ਮਾਮਲੇ ਦੇ ਉੱਤੇ ਬਾਦਲ ਸਾਹਿਬ ਦਾ ਰਿਕਾਰਡ ਜਿਹੜਾ ਉਹ ਤੋੜਨ ਵਾਲਾ ਜੀ।
ਜੀ ਜੀ ਬਿਲਕੁਲ ਜੀ, ਇੱਕ ਦੂਸਰੇ ਤੋਂ ਇਸੇ ਤਰ੍ਹਾਂ ਸਿੱਖਦੇ ਆ। ਤੇ ਅਗਲੀ ਗੱਲਬਾਤ ਕਰੀਏ ਕਿ ਕੁਛ ਕੁ ਜਿਹੜੀ ਨੌਜਵਾਨਾਂ ਦੀ ਆ ਫੜੋ ਫੜਾਈ ਬਹੁਤ ਜਾਰੀ ਆ, ਜਿਸ ਦੇ ਵਿੱਚ ਇੱਕ ਰਮਨਦੀਪ ਸਿੰਘ ਤੇ ਜਸਵੀਰ ਸਿੰਘ ਜਿਨ੍ਹਾਂ ਦੇ ਜਿਹੜੇ ਨਾਂ ਆ ਉਹ ਵੱਖ-ਵੱਖ ਜਥੇਬੰਦੀਆਂ ਦੇ ਨਾਲ ਜੋੜੇ ਜਾ ਰਹੇ ਆ। ਇਹ ਫੜੋ ਫੜਾਈ ਜਾਰੀ ਦੇ ਪਿੱਛੇ ਕੁਝ ਤੇ ਕਾਰਨ ਹੋ ਸਕਦੇ ਆ ਕਿ ਹੁਣ ਹੀ ਕਿਉਂ ਜ਼ਿਆਦਾ ਆ ਇਹਨਾਂ ਨੂੰ ਫੜਨੇ ਦਾ। ਦੇਖੋ, ਜੇ ਆਪਾਂ 3 ਦਿਨ ਪਹਿਲਾਂ ਵਾਲਾ ਬਿਆਨ ਜਿਹੜਾ ਸੁਲਤਾਨਪੁਰ ਲੋਧੀ ਦੇ ਵਿੱਚ ਦਿੱਤਾ ਸੀਗਾ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ, ਉਹਨੂੰ ਨਾਲ ਰੱਖ ਕੇ ਚੱਲੀਏ ਤਾਂ ਫਿਰ ਖਬਰ ਜਿਹੜੀ ਹੈ ਜੀ, ਫਿਰ ਇਹ ਕਿਹਾ ਜਾ ਸਕਦਾ ਕਿ ਖਬਰ ਦੇ ਪਿੱਛੇ ਕੁਝ ਹੋਰ ਹੈ। ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਕਿਹਾ ਸੀਗਾ ਕਿ ਜੇ ਪੰਜਾਬ ਦੇ ਵਿੱਚ ਅਕਾਲੀ BJP ਗੱਠਜੋੜ ਟੁੱਟਿਆ ਤਾਂ ਪੰਜਾਬ ਦੀ ਅਮਨ ਜਿਹੜੀ ਸ਼ਾਂਤੀ ਆ ਉਹਨੂੰ ਖਤਰਾ ਖੜਾ ਹੋ ਸਕਦਾ। ਉਹਨਾਂ ਨੇ ਤਾਂ ਇਹ ਵੀ ਕਿਹਾ ਸੀਗਾ ਕਿ ਮੁਲਕ ਦੇ ਵਾਸਤੇ ਵੀ ਅਮਨ ਨੂੰ ਜਿਹੜਾ ਖਤਰਾ ਉਹ ਖੜਾ ਹੋ ਸਕਦਾ। ਹੁਣ ਇਹਦੇ ਪਿੱਛੇ ਕੀ ਉਹਨਾਂ ਦਾ ਰੀਜ਼ਨ ਸੀਗਾ ਬਿਆਨ ਦੇਣ ਦਾ, ਸ਼ਾਇਦ ਉਦੋਂ ਕੁਝ ਲੋਕਾਂ ਨੂੰ ਨਾ ਸਮਝ ਲੱਗੀ ਹੋਵੇ, ਹੁਣ ਪਤਾ ਲੱਗ ਜਾਣਾ ਚਾਹੀਦਾ। ਇੱਕਦਮ ਪੰਜਾਬ ਪੁਲਿਸ ਦੇ ਕੋਲੇ ਕਿਹੜੀ ਗਿੱਦੜ ਚੰਗੀ ਆ ਗਈ ਜਿਹਨੇ ਉੱਥੇ ਥਾਈਲੈਂਡ ਤੋਂ ਜਿਹੜੇ ਜੀ ਇੰਨੀਆਂ ਗ੍ਰਿਫਤਾਰੀਆਂ ਜਿਹੜੀਆਂ ਉਹ ਕਰ ਲਈਆਂ। ਉੱਥੋਂ ਜਿਹੜੇ ਜੀ ਮਿੰਟੋ ਮਿੰਟੀ ਬੰਦੇ ਜਿਹੜੇ ਉਹ ਇੱਥੇ ਵੀ ਪਹੁੰਚ ਗਏ, ਉਹਨਾਂ ਦੀ ਇੰਟੈਰੋਗੇਸ਼ਨ ਵੀ ਸ਼ੁਰੂ ਹੋ ਗਈ, ਉਹਨਾਂ ਤੋਂ ਪੁੱਛਗਿੱਛ ਵੀ ਸ਼ੁਰੂ ਹੋ ਗਈ। ਬੱਬਰ ਖਾਲਸਾ ਦਾ ਇੱਕ ਰਮਨਦੀਪ ਸਿੰਘ ਬਠਿੰਡਾ ਤੋਂ ਫੜਨ ਦਾ ਦਾਅਵਾ ਜਿਹੜਾ ਜੀ ਉਹ ਕੀਤਾ। ਕਾਲੀ ਦੇ ਨਾਲ ਸੱਜੀ ਗਈ ਜਿਹੜੀ ਕੱਲ ਪ੍ਰੈਸ ਕਾਨਫਰੰਸ, ਕਿਉਂਕਿ ਕੱਲ ਅਸੀਂ ਮੁਕਤਸਰ ਸੀ ਜੀ ਇਨਕਲਾਬ ਕਾਫਲੇ ਦੇ ਕਰਕੇ, ਪੱਤਰਕਾਰ ਜਿਹੜੇ ਸਨ ਜੀ ਬਾਰ-ਬਾਰ ਉਹਨਾਂ ਨੂੰ ਮੈਸੇਜ ਇਹੀ ਆ ਰਹੇ ਸਨ ਕਿ ਬਹੁਤ ਜ਼ਰੂਰੀ ਇੱਕ ਵੱਡੀ ਖਬਰ ਹੈ, ਪ੍ਰੈਸ ਕਾਨਫਰੰਸ ਜਿਹੜੀ ਕੀਤੀ ਜਾ ਰਹੀ ਹੈ। ਵੱਡੀ ਖਬਰ ਇਹੀ ਨਿਕਲੀ ਜੀ ਕਿ ਰਮਨਦੀਪ ਸਿੰਘ ਜਿਹੜਾ ਜੀ ਬੱਬਰ ਖਾਲਸਾ ਦਾ ਫੜਿਆ ਗਿਆ, ਰਮਨਦੀਪ ਸਿੰਘ ਉਰਫ ਸੰਨੀ, ਪੁਲਿਸ ਨੇ ਦਾਅਵਾ ਕੀਤਾ ਹੈ ਕਿ ਇਹਨੇ ਪਾਕਿਸਤਾਨ ਦੀ ਖੁਫੀਆ ਏਜੰਸੀ ISI ਤੋਂ ਬੈਂਕਾਕ ਤੇ ਮਲੇਸ਼ੀਆ ਦੇ ਵਿੱਚ ਸਿਖਲਾਈ ਲਈ ਹੈ। ਪੁਲਿਸ ਨੇ ਇਹ ਵੀ ਕਿਹਾ ਕਿ ਉਹਦੇ ਖਾਲਿਸਤਾਨ ਟਾਈਗਰ ਫੋਰਸ ਦੇ ਮੁਖੀ ਜਗਤਾਰ ਸਿੰਘ ਉਰਫ ਤਾਰਾ ਦੇ ਜਿਹੜੇ ਉਹ ਸਬੰਧ ਨੇ। ਜਿਹੜੇ DIG ਨੇ ਜੀ ਇਸ ਰੇਂਜ ਦੇ ਬਠਿੰਡਾ ਜ਼ੋਨ ਦੇ ਪਰਮਰਾਜ ਸਿੰਘ ਉਮਰਾ ਨੰਗਲ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਬੰਬ ਤਿਆਰ ਕਰਨ ਦੀ ਸਿਖਲਾਈ ਬੈਂਕਾਕ ਦੇ ਵਿੱਚ ਉਹਨੇ ਜਿਹੜੀ ਸੀ ਲਈ ਸੀਗੀ। ਔਰ ਉਹਦੇ ਤੋਂ ਤੁਸੀਂ ਦੇਖੋ, ਬੱਬਰ ਖਾਲਸਾ ਦਾ ਐਡਾ ਵੱਡਾ ਬੰਦਾ ਫੜਿਆ ਗਿਆ ਜਿਹਨੇ ਪੰਜਾਬ ਦੇ ਵਿੱਚ ਗੜਬੜ ਕਰਨੀ ਸੀ। ਉਹਦੇ ਕੋਲੋਂ ਫੜਿਆ ਕੀ, ਥੋੜਾ ਧਿਆਨ ਨਾਲ ਸੁਣਨਾ, 200 ਗ੍ਰਾਮ ਬਰੂਦ ਜੀ, ਇੱਕ ਛੋਟਾ ਅਲਾਰਮ ਪੀਸ, ਇੱਕ ਛੋਟੀ ਬੈਟਰੀ, 32 ਬੋਰ ਦਾ ਰਿਵਾਲਵਰ ਤੇ 3 ਰੌਂਦ, ਇਹ ਉਹਦੇ ਕੋਲ ਸਮਾਨ ਜਿਹੜਾ ਜੀ ਉਹ ਫੜਿਆ ਗਿਆ। ਜੇ ਉਹ ਬੱਬਰ ਖਾਲਸਾ ਦਾ ਏਡਾ ਵੱਡਾ ਬੰਦਾ ਸੀਗਾ ਜਾਂ ਉਹਨੇ ਪੰਜਾਬ 'ਚ ਗੜਬੜ ਖਿਲਾਰਨੀ ਸੀਗੀ, ਤੇ 3 ਉਹਦੇ ਤੋਂ ਜਿਹੜੇ ਰੌਂਦ ਫੜੇ ਜਾਣੇ ਜੀ, ਇੱਕ ਰਿਵਾਲਵਰ, ਇੱਕ ਛੋਟੀ ਬੈਟਰੀ ਤੇ ਇੱਕ ਛੋਟਾ ਪੀਸ। ਇਹ ਕਿਹਾ ਜਾ ਰਿਹਾ ਜੀ ਉਹ ਉੱਥੇ ਜਿਹੜੀ ਸਪੇਅਰ ਪਾਰਟ ਦੀ ਦੁਕਾਨ ਹੈ ਉਹਦੇ ਉੱਤੇ ਕੰਮ ਕਰਦਾ। ਜਿਹੜਾ ਦੁਕਾਨਦਾਰ ਹੈ ਉੱਥੇ ਜਿਹਦੇ ਕੋਲੇ ਕੰਮ ਕਰਦਾ, ਉਹ ਕਹਿੰਦਾ ਉਹਦੇ ਤਾਂ ਘਰ ਦਾ ਗੁਜ਼ਾਰਾ ਜਿਹੜਾ ਜੀ ਇਸ ਬੰਦੇ ਦੀ ਤਨਖਾਹ ਦੇ ਨਾਲ ਹੁੰਦਾ। ISI ਦੀ ਜਾਂ ਉਹਦੀ ਟ੍ਰੇਨਿੰਗ ਦੀ ਗੱਲ ਕੀਤੀ ਉਹਨੇ ਜਦੋਂ ਬੰਦੇ ਤੋਂ, ਉਹ ਆਪ ਜਿਹੜਾ ਸੀਗਾ ਭੁੱਖਾ ਰਹਿ ਗਿਆ ਕਿ ਇਹੋ ਜਿਹਾ ਬੰਦਾ ਉਹਦੇ ਕੋਲੇ ਕੰਮ ਕਰਦਾ ਸੀਗਾ ਜਿਹਦੇ ਬਾਰੇ ਪਤਾ ਹੀ ਨਹੀਂ ਲੱਗਿਆ ਕਿਸੇ ਨੂੰ। ਬਿਲਕੁਲ ਜੀ, ਜਿਹੜਾ ਬੰਦੇ ਰੁਜ਼ਗਾਰ ਕਰਦੇ ਆ ਇਸ ਤਰ੍ਹਾਂ ਉਹਨਾਂ ਨੂੰ ਫੜੋ ਫੜਾਈ ਜਾਰੀ, ਜਿਨ੍ਹਾਂ ਦੇ ਪਿੱਛੇ ਵੀ ਜਿਹੜਾ ਪਰਿਵਾਰ ਆ ਉਹ ਪੈਰਵੀ ਨਹੀਂ ਕਰ ਸਕਦਾ ਗਰੀਬ ਹੋਣ ਦੇ ਕਾਰਨ। ਪਰ 1984 ਵਾਲਾ ਜਿਹੜਾ ਮਾਹੌਲ ਆ, ਜਿਸ ਤਰ੍ਹਾਂ ਉਸ ਟਾਈਮ ਤੇ ਨੌਜਵਾਨਾਂ ਨੂੰ ਫੜ ਫੜ ਕੇ ਅੰਦਰ ਦਿੱਤਾ ਜਾਂਦਾ ਸੀ, ਝੂਠੇ ਕੇਸ ਪਾ ਦਿੱਤੇ ਜਾਂਦੇ ਸੀ, ਉਹ ਮਾਹੌਲ ਦੁਬਾਰਾ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਿਉਂਕਿ ਇਹਨਾਂ ਦੀ ਹੁਣ ਰਾਜਸੀ ਤੌਰ ਤੇ ਬਹੁਤੀ ਸੈਂਟਰ ਦੇ ਵਿੱਚ ਪੁੱਛਗਿੱਛ ਨਹੀਂ ਹੈਗੀ। ਅੱਗੇ ਗੱਲ ਕਰੀਏ ਜੀ ਤਲਵੰਡੀ ਸਾਬੋ ਦੇ ਵਿੱਚ ਜ਼ਹਿਰੀਲੇ ਖਾਣੇ ਦੇ ਨਾਲ ਵੀ ਬਹੁਤ ਸਾਰੇ ਜਿਹੜੇ ਬੱਚੇ ਆ ਉਹ ਬਿਮਾਰ ਹੋ ਗਏ ਜੀ। ਇਹ ਜਿਹੜਾ ਪਰੋਸਿਆ ਜਾਂਦਾ ਜੀ ਖਾਣਾ ਇਹਨਾਂ ਨੂੰ, ਉਹਦੇ ਨਾਲ ਹੀ ਇਹ ਬਿਮਾਰ ਜਿਹੜੇ ਹੋਏ ਨੇ। ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਤੇ ਪੋਲੀਟੈਕਨਿਕ ਕਾਲਜ ਦੇ ਹੋਸਟਲ ਦੇ ਵਿੱਚ ਇਹ ਜ਼ਹਿਰੀਲਾ ਖਾਣਾ ਜਿਹੜਾ ਜੀ ਉਹ ਖਾਣ ਦੇ ਨਾਲ 5 ਦਰਜਨ ਦੇ ਕਰੀਬ ਵਿਦਿਆਰਥੀ ਜਿਹੜੇ ਬਿਮਾਰ ਹੋਏ ਨੇ। ਇਹ ਕਾਲਜ ਦੇ ਜਿਹੜੇ ਪ੍ਰਬੰਧਕ ਨੇ ਉਹਨਾਂ ਨੇ ਇਹਨਾਂ ਵਿਦਿਆਰਥੀਆਂ ਨੂੰ ਤਲਵੰਡੀ ਸਾਬੋ ਦੇ ਸਰਕਾਰੀ ਹਸਪੀਟਲ ਦੇ ਵਿੱਚ ਦਾਖਲ ਕਰਵਾਇਆ। 10 ਦੇ ਕਰੀਬ ਜਿਹੜੇ ਸਟੂਡੈਂਟ ਨੇ ਉਹਨਾਂ ਦੀ ਹਾਲਤ ਜ਼ਿਆਦਾ ਗੰਭੀਰ ਹੈ ਜੀ, ਜਿਨ੍ਹਾਂ ਨੂੰ ਬਠਿੰਡੇ ਦੇ ਵਿੱਚ ਰੈਫਰ ਕੀਤਾ ਗਿਆ। ਗੁਰੂ ਗੋਬਿੰਦ ਸਿੰਘ ਪੋਲੀਟੈਕਨਿਕ ਕਾਲਜ ਦੇ ਜਿਹੜੇ ਹਿਮਾਲਿਆ ਹੋਸਟਲ ਦੇ ਵਿੱਚ ਰਹਿੰਦੇ ਵਿਦਿਆਰਥੀ ਜਿਹੜੇ ਸੀਗੇ, ਉਹ ਜਦੋਂ 9:30 ਵਜੇ ਹੋਸਟਲ ਦੀ ਮੈਸ ਦੇ ਵਿੱਚ ਰੋਟੀ ਖਾ ਰਹੇ ਸੀਗੇ ਤਾਂ ਉਹਨਾਂ ਦੇ ਵਿੱਚੋਂ ਜੀ ਕੁਝ ਰੋਟੀ ਖਾ ਚੁੱਕੇ ਵਿਦਿਆਰਥੀ ਜਿਹੜੇ ਸੀ ਉਹਨਾਂ ਨੂੰ ਚੱਕਰ ਆਉਣੇ ਸ਼ੁਰੂ ਹੋ ਗਏ, ਉਲਟੀਆਂ ਵਗੈਰਾ ਜਿਹੜੀਆਂ ਜੀ ਉਹ ਲੱਗੀਆਂ ਔਰ ਉਹਨਾਂ ਦੀ ਸਿਹਤ ਜਿਹੜੀ ਸੀ ਉਹ ਵਿਗੜਨੀ ਸ਼ੁਰੂ ਹੋ ਗਈ। ਇਹ ਪਤਾ ਲੱਗਾ ਜੀ ਜਿੰਨੀ ਕੁ ਹੁਣ ਤੱਕ ਸਾਹਮਣੇ ਆ ਰਹੀ ਹੈ ਕਿ ਕੋੜ ਕਿਰਲੀ ਜਿਹੜੀ ਹੈ ਜੀ ਉਹ ਸ਼ਾਇਦ ਡਿੱਗ ਪਈ ਕਿਸੇ ਖਾਣੇ ਦੇ ਵਿੱਚ ਔਰ ਧਿਆਨ ਹੀ ਉਹਦਾ ਨਹੀਂ ਕੀਤਾ ਗਿਆ, ਜਿਹਦੇ ਕਰਕੇ ਇਹ ਜਿਹੜੇ ਸੀਗੇ ਜੀ ਸਾਰੇ ਦੇ ਸਾਰੇ ਬਿਮਾਰ ਪਏ। ਜਿਹੜੇ ਮੈਸ ਦਾ ਠੇਕੇਦਾਰ ਆ ਉਹ ਭੱਜ ਗਿਆ ਜੀ। ਘਟਨਾ ਦੀ ਜਾਂਚ ਦੇ ਆਦੇਸ਼ ਤਾਂ ਦਿੱਤੇ ਗਏ ਨੇ। ਸਟੂਡੈਂਟ ਜਿਹੜੇ ਨੇ ਉਹ ਸਾਰੇ ਸਟ੍ਰਾਈਕ ਕਰਕੇ ਬਹਿ ਗਏ ਨੇ ਕਿ ਇੱਥੇ ਜਿਹੜਾ ਜੀ ਉਹਨਾਂ ਦੇ ਨਾਲ ਕਿਹੋ ਜਿਹਾ ਖਾਣਾ ਉਹ ਆਉਂਦਾ। ਇਹ ਕਾਲਜ ਦੀ ਗੱਲ ਹੈ ਕਿਉਂਕਿ ਇਹ ਤਾਂ
ਰੱਬ ਆਸਰੇ ਹੀ ਕੰਮ ਚੱਲੀ ਜਾਂਦਾ। ਨਹੀਂ ਤਾਂ ਸਕੂਲਾਂ ਦੇ ਵਿੱਚ ਜਿਹੜਾ ਮਿਡ ਡੇ ਮੀਲ ਜਿਹੜੀ ਬਣਾਈ ਜਾਂਦੀ ਆ, ਜਿਹੜਾ ਖਾਣਾ ਬਣਾਇਆ ਜਾਂਦਾ, ਜੇ ਕੋਈ ਉਹਨੂੰ ਦੇਖ ਲਵੇ ਤਾਂ ਮੇਰਾ ਖਿਆਲ ਸ਼ਾਇਦ ਉਹ ਡੰਗਰਾਂ ਨੂੰ ਪਾਉਣ ਤੋਂ ਵੀ ਮਨਾਹੀ ਕਰਦੇ ਵੀ ਡੰਗਰ ਕਿਤੇ ਖਾ ਕੇ ਬਿਮਾਰ ਨਾ ਹੋ ਜਾਣ। ਅੱਜ ਜੀ ਆਪਾਂ ਗੱਲ ਕਰ ਰਹੇ ਸੀਗੇ ਕਿ ਬੱਚੇ ਖਾਣਾ ਖਾ ਕੇ ਬਿਮਾਰ ਹੋ ਗਏ ਆ। ਉਸ ਦੇ ਵਿੱਚ ਦੇਖੋ ਇੱਕ ਗਰੀਬੀ ਦੇ ਕਾਰਨ ਹੀ ਇਹ ਕੁਛ ਹੋ ਰਿਹਾ ਆ, ਨਹੀਂ ਤਾਂ ਕੋਈ ਵੀ ਆਪਣੇ ਬੱਚਿਆਂ ਨੂੰ ਇਸ ਤਰ੍ਹਾਂ ਦਾ ਖਾਣਾ ਨਾ ਖਾਣ ਦੇਵੇ। ਤੇ ਅੱਗੇ ਗੱਲ ਕਰੀਏ ਜੀ, ਜਿਸ ਤਰ੍ਹਾਂ ਇੱਕ ਖਬਰ ਆਈ ਸੀ ਕਿ ਜਿਵੇਂ ਮੋਦੀ ਦੀ ਲਹਿਰ ਚੱਲੀ ਹੋਈ ਆ, ਉਸ ਤੋਂ ਜਿਹੜਾ ਕਾਂਗਰਸ ਆ ਉਹਨਾਂ ਨੂੰ ਵੀ ਡਰ ਲੱਗਣ ਲੱਗ ਗਿਆ ਪੰਜਾਬ ਦੇ ਵਿੱਚ। ਬਿਲਕੁਲ ਜੀ, ਕਿਉਂਕਿ ਕਾਂਗਰਸੀ ਇਹ ਸਮਝਦੇ ਆ ਕਿ ਜੇ ਅਕਾਲੀਆਂ ਦੇ ਖਿਲਾਫ ਮਾਹੌਲ ਬਣਦਾ ਤਾਂ ਅਗਲੀ ਵਾਰੀ ਉਹਨਾਂ ਦੀ ਹੈ ਗੱਦੀ ਦੇ ਉੱਤੇ ਬੈਠਣ ਦੀ। ਪਰ ਹੁਣ ਥੋੜਾ ਜਿਹਾ ਜੀ ਜਿਹੜਾ ਉਲਟ ਪੁਲਟ ਕੰਮ ਹੋ ਰਿਹਾ, ਉਹਦੀ ਵਜ੍ਹਾ ਕਰਕੇ ਜੀ ਜਿਹੜੇ ਕਾਂਗਰਸੀ ਨੇ ਉਹ ਸੋਚਣ ਲੱਗੇ ਨੇ ਕਿ ਇਹ ਕੰਮ ਕਿੱਧਰ ਨੂੰ ਉਲਾਰ ਜਿਹੜਾ ਜੀ ਹੋਣਾ ਸ਼ੁਰੂ ਹੋ ਗਿਆ। ਉਹ ਇਹ ਕਹਿੰਦੇ ਨੇ ਕਿ ਇਹ ਜਿਹੜੀ ਕਹਾਣੀ ਹੈ ਕਿਤੇ ਉਹਨਾਂ ਦੇ ਹੱਥ ਚੋਂ ਖੁੱਸ ਨਾ ਜਾਵੇ। ਤੇ ਹੁਣ ਉਹਨਾਂ ਨੂੰ ਇਸ ਗੱਲ ਦੀ ਫਿਕਰਮੰਦੀ ਤਾਂ ਲੱਗ ਗਈ ਹੈ ਕਿ ਬੀਜੇਪੀ ਜਿਹੜੀ ਹੈ ਜੀ ਉਹ ਬੜੇ ਤਰੀਕੇ ਦੇ ਨਾਲ ਕੰਮ ਕਰ ਰਹੀ ਹੈ। ਇੱਥੇ ਪੰਜਾਬ ਦੇ ਵਿੱਚ, ਪੰਜਾਬ ਦੇ ਪਿੰਡਾਂ ਤੱਕ ਜਿਹੜੀ ਹੈ ਜੀ ਉਹ ਤੁਰੀ ਫਿਰਦੀ ਹੈ ਔਰ ਥਾਂ ਥਾਂ ਦੇ ਉੱਤੇ ਜਿਹੜੇ ਜੀ ਲੋਕਾਂ ਨੂੰ ਪ੍ਰੇਰਿਆ ਜਾ ਰਿਹਾ ਨਾਲ ਜੁੜਨ ਦੇ ਵਾਸਤੇ। ਇਹ ਹੈ ਜੀ ਕਿ ਜਿਹੜੇ ਪੰਜਾਬ ਦੇ ਵਿੱਚ ਹੈ ਲੋਕ ਜਿਹੜੇ ਨੇ, ਜੇ ਆਮ ਲੋਕਾਂ ਦੀ ਗੱਲ ਕਰੀਏ, ਉਹ ਬਦਲ ਭਾਲਦੇ ਨੇ, ਬਦਲਾਓ ਭਾਲਦੇ ਨੇ। ਬਦਲਾਓ ਸੀਗਾ ਕਿ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਜਿਹੜਾ ਸੀਗਾ ਜੀ ਉਲਟ ਪੁਲਟ ਕੰਮ ਹੋਇਆ, 4 ਸੀਟਾਂ ਆਮ ਆਦਮੀ ਪਾਰਟੀ ਜਿਹੜੀ ਜਿੱਤ ਗਈ। ਰਿਐਲਿਟੀ ਇਹ ਹੈ ਜੀ ਕਿ ਆਮ ਆਦਮੀ ਪਾਰਟੀ ਵਾਲੇ ਜਿਹੜੇ ਨੇ ਉਹ ਲੋਕਾਂ ਦੀ ਸੋਚ ਦੇ ਉੱਤੇ ਖਰੇ ਨਹੀਂ ਉਤਰ ਰਹੇ ਇਸ ਵੇਲੇ। ਜੇ ਆਪਾਂ ਓਵਰਆਲ ਗੱਲ ਕਰੀਏ, ਸੁੱਚਾ ਸਿੰਘ ਛੋਟੇ ਪਰੂਰੀ ਅਜੇ ਤੱਕ ਪਾਰਟੀ ਦਾ ਢਾਂਚਾ ਹੀ ਨਹੀਂ ਤਿਆਰ ਕਰ ਸਕੇ ਜੀ। ਉਹ ਬਣ ਸਕੇ ਕਿ ਕੀ ਹੋਣਾ ਇੱਥੇ। ਜਿਹੜੀ ਇਸ ਵੇਲੇ ਵਰਕਰ ਜਿਹੜੇ ਨੇ ਉਹਨਾਂ ਦੇ ਵਿੱਚ ਨਿਰਾਸ਼ਾ ਵੱਡੇ ਪੱਧਰ ਤੇ ਫੈਲ ਰਹੀ ਹੈ। ਸ਼ਾਇਦ ਉਸ ਨਿਰਾਸ਼ਾ ਦਾ ਫਾਇਦਾ ਜਿਹੜਾ ਉਹ ਬੀਜੇਪੀ ਨੇ ਲੈ ਲੈਣਾ, ਕਿਉਂਕਿ ਗੱਲ ਫਿਰ ਉੱਥੇ ਆ ਜਾਂਦੀ ਕਿ ਬਦਲ ਦੀ। ਬਦਲ ਬੇਸ਼ੱਕ ਕੁਝ ਲੋਕ ਜਿਹੜੇ ਨੇ ਬੀਜੇਪੀ ਦੇ ਰੂਪ ਦੇ ਵਿੱਚ ਦੇਖ ਰਹੇ ਨੇ, ਇਹਦੇ ਜਿਹੜੇ ਦੂਰ ਰਸੀ ਪ੍ਰਭਾਵ ਨੇ, ਦੂਰ ਰਸੀ ਸਿੱਟੇ ਨੇ, ਉਹਨਾਂ ਵੱਲ ਲੋਕੀ ਨਹੀਂ ਦੇਖ ਰਹੇ ਕਿ ਬੀਜੇਪੀ ਜੇ ਆਉਂਦੀ ਹੈ ਤਾਂ ਫਿਰ ਕੀ ਹੋਊਗਾ। ਪਰ ਮੋਦੀ ਲਹਿਰ ਹੈ, ਮੀਡੀਆ ਪ੍ਰਚਾਰਿਆ ਉਸ ਮੋਦੀ ਲਹਿਰ ਨੂੰ, ਤੇ ਉਹਦਾ ਅਸਰ ਪੰਜਾਬ ਤੇ ਵੀ ਦਿਖ ਰਿਹਾ ਜੀ। ਹਾਂਜੀ, ਬਿਲਕੁਲ ਪਾਊਗਾ। ਜਿਸ ਤਰ੍ਹਾਂ ਤੁਸੀਂ ਕੱਲ ਗੱਲ ਕੀਤੀ ਕਿ ਬਹੁਤ ਸਾਰੇ ਜਿਹੜੇ ਪੰਜਾਬ ਦੇ ਵੀ ਲੋਕ ਹੈਗੇ, ਮੰਤਰੀ ਸੰਤਰੀ ਆ ਜਾਂ ਉਹ ਲੋਕ ਸਭਾ ਦੇ ਵਿੱਚ ਉਹਨਾਂ ਨੇ ਇਲੈਕਸ਼ਨਾਂ ਲੜੀਆਂ, ਉਹ ਵੀ ਰੈਡੀ ਹੈਗੇ ਆ। ਜਿਵੇਂ ਹੁਣ ਆਪਾਂ ਲੋਕ ਸਭਾ ਦੇ ਇਲੈਕਸ਼ਨਾਂ ਦੀ ਗੱਲ ਕੀਤੀ ਕਿ ਪਿੱਛੇ ਜਿਹੜੀਆਂ ਇਲੈਕਸ਼ਨਾਂ ਹੋਈਆਂ, ਉਸ ਦੇ ਵਿੱਚ ਕਿਸਾਨਾਂ ਨੂੰ ਬੜੇ ਜਿਹੜੇ ਆ ਦਿਨੇ ਤਾਰੇ ਦਿਖਾਏ ਗਏ ਸੀ, ਤੁਹਾਨੂੰ ਕਨੈਕਸ਼ਨ ਮਿਲ ਜਾਣਗੇ, ਤੁਹਾਨੂੰ ਆਹ ਹੋ ਜਾਊਗਾ। ਕੀ ਉਹ ਕਿਸਾਨਾਂ ਨੂੰ ਕਨੈਕਸ਼ਨ ਮਿਲੇ ਆ ਜਾਂ ਉਹਨਾਂ ਦੀਆਂ ਕੋਈ ਵੀ ਮੰਗ ਪੂਰੀ ਹੋਈ ਆ? ਨਹੀਂ ਜੀ, ਇਸ ਵੇਲੇ ਕਿਸਾਨਾਂ ਦਾ ਜਿਹੜਾ ਜੀ ਉਹ ਮੰਦਾ ਹਾਲ ਹੈ। ਉਹਨਾਂ ਦਾ ਝੋਨਾ ਜਿਹੜਾ ਅਜੇ ਵੀ ਮੰਡੀਆਂ 'ਚ ਰੁਲੀ ਜਾਂਦਾ। ਹੁਣ ਸੈਂਟਰ ਤੋਂ ਜਿਹੜੇ ਪੈਸੇ ਆਏ ਆ ਅਜੇ ਵੰਡਣ ਵੰਡਾਉਣ ਨੂੰ ਉਹਨੂੰ ਟਾਈਮ ਲੱਗ ਜਾਣਾ। ਗਾਹ ਕਪਾਹ ਜਿਹੜੀ ਹੈ ਜੀ ਉਹ ਆ ਗਈ ਹੈ, ਕਪਾਹ ਚੁੱਕੀ ਨਹੀਂ ਜਾ ਰਹੀ, ਉਹ ਮੰਡੀਆਂ ਦੇ ਵਿੱਚ ਰੁਲਣੀ ਸ਼ੁਰੂ ਹੋ ਗਈ ਆ ਮਾਲਵਾ ਬੈਲਟ ਦੇ ਉੱਤੇ। ਉਹਦਾ ਰੀਜ਼ਨ ਜਿਹੜਾ ਜੀ ਪ੍ਰਮੁੱਖ ਇਹ ਕਿਹਾ ਜਾ ਰਿਹਾ ਕਿ ਸੈਂਟਰ ਦੀ ਸਰਕਾਰ ਜਿਹੜੀਆਂ ਏਜੰਸੀਆਂ ਜਿਹੜੀਆਂ ਨੇ ਉਹ ਕਪਾਹ ਚੁੱਕਦੀਆਂ ਨੇ, ਉਹਨਾਂ ਕੋਲੇ ਪਹਿਲਾਂ ਹੀ ਕਪਾਹ ਪਈ ਆ ਵਾਧੂ ਪਿਛਲੀ ਵਾਰ ਦੀਆਂ ਜਿਹੜੀਆਂ ਕਹਿੰਦਾ, ਇਸ ਕਰਕੇ ਬਹੁਤਾ ਇੰਟਰਸਟ ਨਹੀਂ ਲੈ ਰਹੇ। ਉੱਥੇ ਵੀ ਜਿਹੜੇ ਕਿਸਾਨ ਨੇ ਉਹਨਾਂ ਦੀ ਲੁੱਟ ਖਸੁੱਟ ਜਿਹੜੀ ਹੈ ਜੀ ਉਹ ਸ਼ੁਰੂ ਹੋ ਗਈ ਹੈ। ਜਿਹੜਾ ਜ਼ਿਮੀਂਦਾਰ ਆ ਜੀ ਉਹਦਾ ਤਾਂ ਮੰਦਾ ਹਾਲ ਇਸ ਵੇਲੇ ਪੰਜਾਬ ਦੇ ਵਿੱਚ ਹੋ ਰਿਹਾ। ਮੈਂ ਕੱਲ ਵੀ ਸਾਂਝਾ ਕੀਤਾ ਸੀਗਾ ਕਿ ਅਕਾਲੀ ਬੀਜੇਪੀ ਜਿਹੜੀਆਂ ਤਰੇੜਾਂ ਪੈ ਰਹੀਆਂ ਨੇ, ਉਹਦੇ ਵਿੱਚ ਇਸ ਵੇਲੇ ਸਭ ਤੋਂ ਵੱਧ ਜਿਹੜਾ ਭੁਗਤ ਰਿਹਾ ਉਹ ਜ਼ਿਮੀਂਦਾਰ ਹੀ ਹੈ ਜੀ। ਜਿਹੜੀਆਂ ਕੁਛ ਆਖਿਆ ਗਿਆ ਸੀ ਕਨੈਕਸ਼ਨ ਲੈ ਲਓ, ਉਹ ਕਰ ਲਓ, ਆਹ ਕਰ ਲਓ, ਉਹ ਸਾਰਾ ਜਿਹੜਾ ਜੀ ਡਰਾਮਾ ਸੀਗਾ ਜੀ ਚੋਣਾਂ ਤੋਂ ਪਹਿਲਾਂ। ਮੁੜ ਕੇ ਜਿਹੜਾ ਜੀ ਕਿਹਨੇ ਪੁੱਛਿਆ? ਇਹ ਤਾਂ ਸਰਕਾਰਾਂ ਦੀਆਂ, ਸੂਬੇ ਦੀਆਂ ਸਰਕਾਰਾਂ ਦੀਆਂ ਗਲਤ ਪਾਲਿਸੀਜ਼ ਰਹੀਆਂ ਨੇ, ਜਿਨ੍ਹਾਂ ਨੇ ਪੰਜਾਬ ਦਾ ਕਿਸਾਨ ਜਿਹੜਾ ਜੀ ਉਹਨੂੰ ਇਸ ਵੇਲੇ ਜਿਹੜਾ ਇਸ ਸਥਿਤੀ ਦੇ ਉੱਤੇ ਲਿਆ ਕੇ ਖੜਾ ਕਰ ਦਿੱਤਾ ਜੀ। ਜਿਵੇਂ ਗੁਰਬਾਣੀ ਦੀ ਜੋ ਕਹਿੰਦਾ ਜੀ ਕੰਧੀ ਉੱਤੇ ਰੁਖੜਾ ਕਿਚਰਕ ਬੰਨ੍ਹਿਆ ਧੀਰ, ਉਹ ਤਾਂ ਵਿਚਾਰਾ ਪਤਾ ਨਹੀਂ ਅੱਜ ਡੁੱਬਿਆ ਕੱਲ ਡੁੱਬਿਆ। ਇਹੋ ਜਿਹੇ ਹਾਲਾਤ ਪੰਜਾਬ ਦੇ ਛੋਟੇ ਕਿਸਾਨ ਦੇ ਜਿਹੜੇ ਉਹ ਕਰ ਦਿੱਤੇ ਗਏ ਨੇ। ਫਿਰ ਉਹ ਤੋਂ ਬਾਅਦ ਵਿਚਾਰਾ ਸਲਫਾਸ ਜਿਹੜਾ ਜੀ ਉਹ ਪੀਂਦਾ ਜਾਂ ਮੌਤ ਨੂੰ ਗਲੇ ਜਿਹੜਾ ਕਿਸੇ ਦੂਜੇ ਤਰੀਕਿਆਂ ਦੇ ਨਾਲ ਜਿਹੜਾ ਜੀ ਉਹ ਲਾਉਂਦਾ। ਕਦੀ ਕਿਸੇ ਨੇ ਉਹਨਾਂ ਦੀ ਸਾਰ ਥੋੜ੍ਹੀ ਲਈ ਹੈ। ਉਹਨਾਂ ਰੁਲ ਗਏ ਟੱਬਰਾਂ ਦਾ ਬਾਅਦ ਦੇ ਵਿੱਚ ਜਿਹੜਾ ਜੀ ਉਹ ਕੀ ਬਣਦਾ। ਜੀ ਬਿਲਕੁਲ, ਬਾਅਦ ਵਿੱਚ ਵਾਕਿਆ ਨਹੀਂ ਕੋਈ ਪੁੱਛਦਾ। ਤੇ ਅੱਗੇ ਗੱਲ ਕਰਦੇ ਹਾਂ ਜੀ ਨਾਨਕਸ਼ਾਹੀ ਕੈਲੰਡਰ ਦਾ, ਜਿਵੇਂ ਅਜੇ ਤੱਕ ਵੀ ਵਿਵਾਦ ਚੱਲ ਰਿਹਾ, ਪਰ ਉਹਨਾਂ ਦਾ ਅਜੇ ਕੋਈ ਵੀ ਫੈਸਲਾ ਨਹੀਂ ਲਿਆ ਗਿਆ। ਇਸ ਕਰਕੇ ਬਹੁਤ ਸਾਰੀਆਂ ਜਿਹੜੀਆਂ ਤਰੀਕਾਂ ਆ ਉਹ ਉਹਨਾਂ ਦਾ ਬੜਾ ਕੁਛ ਇੱਕ ਇਕੱਠਾ ਹੀ ਆ ਰਿਹਾ ਆ ਜੀ। ਇੱਕ ਵਾਰੀ ਫੇਰ ਨਾਨਕਸ਼ਾਹੀ ਕੈਲੰਡਰ ਜਿਹੜਾ ਜੀ ਉਹਨੇ ਉਲਝਾ ਦਿੱਤਾ ਕੰਮ ਸਾਰਾ। ਫੇਰ ਫਤਿਹਗੜ੍ਹ ਸਾਹਿਬ ਦਾ ਜਿਹੜਾ ਸ਼ਹੀਦੀ ਜੋੜ ਮੇਲ ਹੈ, ਹਾਲਾਂਕਿ ਬਹੁਤੇ ਜੋੜ ਮੇਲਾ ਹੀ ਲਿਖੀ ਜਾਂਦੇ ਆ ਜੀ, ਮੇਲ ਹੈ ਇਹ, ਜੋੜ ਮੇਲ, ਮੇਲਾ ਨਹੀਂ ਹੋ ਸਕਦਾ। ਸ਼ਹੀਦੀ ਦਿਹਾੜਾ ਇਹ
26, 27 ਤੇ 28 ਦਸੰਬਰ ਨੂੰ ਆ ਜੀ। ਇਹਦੇ ਨਾਲ ਹੀ 28 ਦਸੰਬਰ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਜਿਹੜਾ ਜੀ ਗੁਰਪੁਰਬ ਆ ਰਿਹਾ। ਤੋ ਇਸ ਕਰਕੇ ਇਹ ਮਾਮਲਾ ਉਲਝ ਗਿਆ ਜੀ। ਜਦੋਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਸੋਗ ਜਿਹੜਾ ਜੀ ਉਹ ਸੰਸਾਰ ਮਨਾ ਰਿਹਾ ਹੋਊਗਾ, ਕਿਉਂਕਿ ਇਹ ਜਿਹੜਾ ਜੋੜ ਮੇਲ ਹੈ 28 ਨੂੰ ਜ਼ਿਆਦਾ ਭਰਦਾ ਤੇ ਉਸੇ ਦਿਨ ਜਿਹੜਾ ਜੀ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਪੁਰਬ ਹੈ। ਤੋ ਦੋ ਜਿਹੜੇ ਦਿਹਾੜੇ ਨੇ ਉਹ ਖੁਸ਼ੀ ਕਿਵੇਂ ਸਾਂਝੀ ਕੀਤੀ ਜਾਊਗੀ ਜਦੋਂ ਇੱਕ ਪਾਸੇ ਉਹ ਸੋਗ ਦਿਹਾੜਾ ਹੁੰਦਾ ਜੀ। ਇਸ ਵਾਰੀ ਹਮੇਸ਼ਾ ਜਿਹੜਾ ਸੀਗਾ ਜੀ ਦੇਸੀ ਮਹੀਨਾ 11, 12, 13 ਪੋਹ ਨੂੰ ਸ਼ਹੀਦੀ ਜੋੜ ਮੇਲ ਜਿਹੜਾ ਉਹਦੇ ਹਿਸਾਬ ਨਾਲ ਆਉਂਦਾ। ਇਸ ਤਹਿਤ 24, 25 ਤੇ 26 ਦਸੰਬਰ ਨੂੰ ਜੋੜ ਮੇਲ ਜਿਹੜਾ ਹੋਇਆ ਤੇ ਕਈ ਵਾਰੀ ਜਿਹੜਾ ਆਖਰੀ ਦੀਵਾਨ ਉਹ 27 ਦਸੰਬਰ ਨੂੰ ਵੀ ਹੁੰਦਾ ਰਿਹਾ। ਪਰ ਇਸ ਵਾਰੀ ਦੇਸੀ ਮਹੀਨੇ ਦੇ ਮੁਤਾਬਕ 26, 27 ਤੇ 28 ਦਸੰਬਰ ਦਾ ਜਿਹੜਾ ਜੀ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਜਿਹੜਾ ਜੋੜ ਮੇਲ ਹੈ ਜੀ। ਔਰ 29 ਜਿਹੜਾ ਦਸੰਬਰ ਹੈ ਜੀ ਉਹਨੂੰ ਮਾਤਾ ਗੁਜਰੀ ਜੀ ਜਿਹੜੇ ਨੇ ਜੀ ਉਹਨਾਂ ਦਾ ਹੁੰਦਾ ਜੀ ਜਿਹੜਾ ਸ਼ਹੀਦੀ ਦਿਵਸ ਜਿਹੜਾ ਉਹ ਮਨਾਇਆ ਜਾਂਦਾ। ਤੋ 28 ਤਰੀਕ ਨੂੰ ਜਿਹੜਾ ਜੀ ਉਹ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਪੁਰਬ ਆ ਗਿਆ। ਅਕਾਲ ਤਖਤ ਸਾਹਿਬ ਦੇ ਜਿਹੜੇ ਜਥੇਦਾਰ ਨੇ ਗਿਆਨੀ ਗੁਰਬਚਨ ਸਿੰਘ ਹੁਰੀ ਉਹ ਜਿਹੜਾ ਇਹ ਕਹਿ ਰਹੇ ਨੇ ਕਿ ਇਸ ਵੇਲੇ ਉਹਨਾਂ ਕੋਲੇ ਮਾਮਲਾ ਤਾਂ ਆਇਆ ਹੋਇਆ ਪਰ ਇਹ ਮਾਮਲੇ ਨੂੰ ਅਜੇ ਵਿਚਾਰ ਅਧੀਨ ਹੈ ਜੀ। ਉਹ ਕਹਿੰਦੇ ਇਹਦੇ ਉੱਤੇ ਦੇਖਾਂਗੇ ਕਿ ਕੀ ਜਿਹੜਾ ਉਹ ਕੀਤਾ ਜਾਣਾ। ਜਿਹੜੇ ਵੱਖ-ਵੱਖ ਸਿੱਖ ਸਿਆਸਤਦਾਨ ਨੇ ਜੀ ਜਾਂ ਜਿਹੜੇ ਸਿੱਖ ਲੀਡਰ ਨੇ ਉਹ ਕਹਿੰਦੇ ਭੰਬਲ ਭੂਸਾ ਤਾਂ ਕ੍ਰੀਏਟ ਹੋ ਗਿਆ, ਨੋ ਡਾਊਟ, ਪਰ ਇਹਦੇ ਤੋਂ ਦੂਰ ਕਿਵੇਂ ਕੀਤਾ ਜਾਵੇ ਇਹਦੀ ਉਹਨਾਂ ਨੂੰ ਕੁਛ ਨਹੀਂ ਜਿਹੜਾ ਜੀ ਸਮਝ ਆ ਰਹੀ। ਹੈਰਾਨਗੀ ਦੀ ਗੱਲ ਇਹ ਹੈ ਜੀ ਕਿ ਜਦੋਂ ਗੱਲ ਨਾਨਕਸ਼ਾਹੀ ਕੈਲੰਡਰ ਦੀ ਕੀਤੀ ਜਾਂਦੀ ਹੈ ਲਿਖਿਆ ਇਹ ਜਾਂਦਾ ਜਿਹੜਾ ਆਪਣੇ ਆਪ ਦੇ ਵਿੱਚ ਦੋ ਚੀਜ਼ਾਂ ਆਪਾ ਵਿਰੋਧੀ ਨੇ। ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਫਲਾਂ ਜਿਹੜਾ ਗੁਰਪੁਰਬ ਹੈ ਅੰਗਰੇਜ਼ੀ ਤਰੀਕਾਂ ਦੇ ਮੁਤਾਬਕ ਇੰਨੀ ਦਸੰਬਰ ਜਾਂ ਇੰਨੀ ਨਵੰਬਰ ਜਾਂ ਜਿਹੜਾ ਵੀ ਮਹੀਨਾ ਉਹਦੇ ਮੁਤਾਬਕ ਆ ਰਿਹਾ। ਜਿਹੜਾ ਦੇਸੀ ਮਹੀਨੇ ਨੇ ਉਹ ਐਕਸੈਪਟ ਹੀ ਨਹੀਂ ਹੋਏ। ਇਹ ਭੰਬਲ ਭੂਸਾ ਕ੍ਰੀਏਟ ਹੀ ਤਾਂ ਹੋਇਆ ਸਾਰਾ ਜੀ। ਜੀ ਆ ਬਹੁਤ ਕੁਛ ਹੈ ਜੀ ਜਿਹਨੂੰ ਬੈਠ ਕੇ ਆਪਾਂ ਠੀਕ ਵੀ ਕਰ ਸਕਦੇ ਹਾਂ ਪਰ ਬੈਠੇ ਕੌਣ। ਅੱਗੇ ਗੱਲ ਕਰਦੇ ਹਾਂ ਜੀ। ਜਿਵੇਂ ਸਿਹਤ ਵਿਭਾਗ ਆ ਉਹਨਾਂ ਨੇ ਜਿਹੜੇ ਸਰਕਾਰੀ ਡਾਕਟਰ ਆ ਉਹਨਾਂ ਦੇ ਹਵਾਈ ਰੂਟਾਂ ਦੇ ਰਸਤੇ ਬੰਦ ਕਰਨ ਦੀਆਂ ਤਿਆਰੀਆਂ ਕਰ ਲਈਆਂ। ਜੀ ਬਿਲਕੁਲ। ਇਹ ਜਿਹੜੇ ਜੀ ਪਹਿਲਾਂ ਜ਼ਿਆਦਾ ਤੁਰਦੇ ਫਿਰਦੇ ਰਹਿੰਦੇ ਸੀਗੇ, ਤੁਸੀਂ ਇਹ ਕਹਿ ਲਓ ਕਿ ਜਿਹੜੀ ਸਰਕਾਰ ਹੈ ਉਹ ਆਪਣਾ ਨਹੀਂ ਨਾ ਕੁਛ ਵੀ ਘਟਾਉਣਾ ਚਾਹੁੰਦੀ ਖਰਚੇ, ਉਹ ਦੂਜੇ ਪਾਸੇ ਤੋਂ ਜਿਹੜੇ ਕੱਟ ਵੱਢ ਆ ਉਹ ਕਰਨਾ ਚਾਹੁੰਦੀ ਹੈ। ਸਿਹਤ ਵਿਭਾਗ ਨੇ ਸਰਕਾਰੀ ਡਾਕਟਰਾਂ ਦੇ ਜਿਹੜੇ ਵਿਦੇਸ਼ਾਂ ਦੇ ਵਿੱਚ ਉਡਾਰੀ ਮਾਰਨ ਦੇ ਰਸਤੇ ਜਿਹੜੇ ਨੇ ਉਹ ਬੰਦ ਕਰਤੇ ਨੇ। ਡਾਕਟਰਾਂ ਦੀ ਲੰਬੀ ਛੁੱਟੀ ਮਨਜ਼ੂਰ ਕਰਨ ਦਾ ਅਧਿਕਾਰ ਜਿਹੜਾ ਜੀ ਉਹ ਉੱਚ ਪੱਧਰੀ ਕਮੇਟੀ ਨੂੰ ਦੇ ਦਿੱਤਾ ਗਿਆ। ਵਿਭਾਗ ਦੇ ਵੱਲੋਂ ਜਿਹੜੇ ਗੈਰ ਹਾਜ਼ਰ ਚੱਲ ਰਹੇ ਡਾਕਟਰ ਸੀ ਉਹਨਾਂ ਨੂੰ ਘਰ ਤੋਰਨ ਦੇ ਵਾਸਤੇ ਸੂਚੀਆਂ ਜਿਹੜੀਆਂ ਉਹ ਮੰਗਵਾ ਲਈਆਂ ਗਈਆਂ ਨੇ। ਡਾਕਟਰਾਂ ਦੀ 30 ਦਿਨਾਂ ਦੀ ਛੁੱਟੀ ਮਨਜ਼ੂਰ ਕਰਨ ਦਾ ਅਖਤਿਆਰ ਡਾਇਰੈਕਟਰ ਦੇ ਕੋਲ ਰਹਿਣ ਦਿੱਤਾ ਗਿਆ ਪਰ ਉਹਨੂੰ ਛੁੱਟੀ ਨੂੰ ਜਿਹੜਾ ਅੱਗੇ ਰਿਨਿਊ ਕਰਾਉਣ ਦਾ ਹੱਕ ਵਾਪਸ ਲੈ ਲਿਆ ਗਿਆ ਜੀ। ਸਿਹਤ ਮੰਤਰੀ 30 ਤੋਂ 90 ਦਿਨ ਦੀ ਛੁੱਟੀ ਦੇ ਸਕਦਾ ਹੈ, ਜਦੋਂ ਕਿ ਮੰਤਰੀ ਵੱਲੋਂ ਵੀ ਮਨਜ਼ੂਰ ਕੀਤੀ ਛੁੱਟੀ ਦੇ ਵਿੱਚ ਵਾਧਾ ਕਰਨ ਦਾ ਹੱਕ 3 ਮੈਂਬਰੀ ਕਮੇਟੀ ਦੇ ਕੋਲੇ ਜਿਹੜਾ ਜੀ ਉਹ ਚਲੇ ਗਿਆ। 3 ਮਹੀਨੇ ਤੋਂ ਵੱਧ ਛੁੱਟੀ ਦੇਣ ਦਾ ਹੱਕ 3 ਮੈਂਬਰੀ ਕਮੇਟੀ ਨੂੰ ਦਿੱਤਾ ਗਿਆ। ਇਹ ਕਮੇਟੀ ਜਿਹੜੀ ਹੈ ਜੀ ਡਾਇਰੈਕਟਰ ਸਿਹਤ, ਡਾਇਰੈਕਟਰ ਪਰਿਵਾਰ ਨਿਯੋਜਨ ਤੇ ਡਾਇਰੈਕਟਰ ESI ਇਹਦੇ ਵਿੱਚ ਜਿਹੜੇ ਉਹ ਸ਼ਾਮਲ ਕੀਤੇ ਗਏ ਨੇ ਜੀ। ਇਹ ਪਤਾ ਲੱਗਾ ਕਿ ਜਿਹੜੇ ਵਿਦੇਸ਼ਾਂ ਦੇ ਵਿੱਚ ਜਾਂਦੇ ਨੇ ਡਾਕਟਰ ਉਹ ਇੱਕ ਵੱਡਾ ਖਰਚਾ ਪੰਜਾਬ ਸਰਕਾਰ ਦੇ ਉੱਤੇ ਪੈਂਦਾ ਸੀਗਾ ਜੀ, ਉਹ ਇਸ ਵੇਲੇ ਵਾਪਸ ਜਿਹੜਾ ਲੈ ਲਿਆ ਗਿਆ ਕਿ ਸਰਕਾਰੀ ਖਰਚੇ ਦੇ ਉੱਤੇ ਇਹ ਡਾਕਟਰ ਜਿਹੜੇ ਨੇ ਵਿਦੇਸ਼ ਨਹੀਂ ਜਾ ਸਕਦੇ। ਜੀ ਤੇ ਅੱਗੇ ਗੱਲ ਕਰਦੇ ਹਾਂ ਜੀ ਆਪਾਂ ਜਿਹੜੇ ਗਰਮ ਖਿਆਲੀ ਜਥੇਬੰਦੀਆਂ ਦੇ ਆਗੂ ਸੀਗੇ ਬਹੁਤ ਟਾਈਮ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਵੀ ਰੱਖਿਆ ਗਿਆ ਤੇ ਪਰ ਕੋਈ ਐਸੀ ਗੱਲ ਵੀ ਨਹੀਂ ਸੀ, ਐਸੀ ਪ੍ਰੋਬਲਮ ਵੀ ਨਹੀਂ ਸੀਗੀ। ਪਰ ਹੁਣ ਉਹਨਾਂ ਨੇ ਸਾਰਿਆਂ ਨੇ ਰਲ ਮਿਲ ਕੇ ਬੈਠ ਕੇ ਸਿਆਸੀ ਪਿੜ ਵਿੱਚ ਜਾਣ ਦੀਆਂ ਤਿਆਰੀਆਂ ਦੇ ਵਿੱਚ ਹੈਗੇ ਆ ਜੀ। ਇਹ ਜਿਹੜੀਆਂ ਗਰਮ ਖਿਆਲੀ ਜਥੇਬੰਦੀਆਂ ਨੇ ਪੰਜਾਬ ਦੀਆਂ ਉਹ ਸਿਆਸੀ ਪਿੜ ਦੇ ਵਿੱਚ ਜਿਹੜੀ ਜੀ ਆਉਣ ਦੀ ਤਿਆਰੀ ਕਰ ਰਹੀਆਂ ਨੇ। ਇਹ ਜਿਹੜੀਆਂ ਜਥੇਬੰਦੀਆਂ ਨੇ ਉਹ ਜਰਨੈਲ ਸਿੰਘ ਭਿੰਡਰਾਂਵਾਲਾ ਦੀ ਜਿਹੜੀ ਸੋਚ ਹੈ ਉਹਦੇ ਉੱਤੇ ਸਿਆਸੀ ਪਾਰਟੀ ਬਣਾਉਣ ਦਾ ਉਹਨਾਂ ਨੇ ਫੈਸਲਾ ਜਿਹੜਾ ਜੀ ਕੀਤਾ। ਇਸੇ ਮਹੀਨੇ ਦਾ ਐਲਾਨ ਕੀਤਾ ਜਾਊਗਾ ਜੀ। ਉਹਨਾਂ ਨੇ ਕਿਹਾ ਕਿ ਇਹਨਾਂ ਟੀਚਿਆਂ ਪ੍ਰਤੀ ਬਕਾਇਦਾ ਐਲਾਨਨਾਮਾ ਵੀ ਕਰ ਲਿਆ ਗਿਆ। ਨਵੰਬਰ ਦੇ ਅਖੀਰ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਇਕੱਠ ਕਰਕੇ ਸਿਆਸੀ ਪਿੜ ਦੇ ਵਿੱਚ ਇਹ ਕੁੱਦਣਗੀਆਂ ਜੀ। ਇਹਨਾਂ ਦਾ ਮੁੱਖ ਮਕਸਦ ਜਿਹੜਾ ਜੀ ਅਕਾਲੀ ਦਲ ਬਾਦਲ ਦੇ ਆਗੂਆਂ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਨੂੰ ਸਿਆਸੀ ਚੁਣੌਤੀ ਜਿਹੜੀ ਹੈ ਜੀ ਉਹ ਦੇਣਾ ਹੈ। ਇਹਦੇ ਵਿੱਚ ਨਵੀਂ ਜਿਹੜੀ ਸਿਆਸੀ ਪੜੁੱਲ ਬਣ ਰਿਹਾ ਜੀ, ਇਹਦੇ ਵਿੱਚ ਅਕਾਲੀ ਦਲ ਸਿਮਰਜੀਤ ਸਿੰਘ ਮਾਨ ਦੇ ਪ੍ਰਧਾਨ ਸਿਮਰਜੀਤ ਸਿੰਘ ਮਾਨ ਨੂੰ ਸਾਈਡ ਤੇ ਕਰ ਦਿੱਤਾ ਗਿਆ। ਵਿਸ਼ੇਸ਼ ਕਰਕੇ ਦਲਿਤਾਂ, ਈਸਾਈਆਂ, ਮੁਸਲਿਮ ਤੇ ਉਸਾਰੂ ਸੋਚ ਦੇ ਧਾਰਨੀ ਜਿਹੜੇ ਹਿੰਦੂ ਨੇ ਉਹਨਾਂ ਨੂੰ ਪਾਰਟੀ ਦੇ ਵਿੱਚ ਜਗ੍ਹਾ ਦੇਣ ਦੀ ਰਣਨੀਤੀ ਬਣਾਈ ਗਈ ਹੈ ਜੀ।
ਇਸ ਧਿਰ ਦੇ ਵੱਲੋਂ ਖਾਲਿਸਤਾਨ ਦੀ ਮੰਗ ਦੇ ਥਾਂ ਦੇ ਉੱਤੇ ਜਵਾਹਰ ਲਾਲ ਨਹਿਰੂ ਤੇ ਮਹਾਤਮਾ ਗਾਂਧੀ ਵੱਲੋਂ ਕੀਤੇ ਜਿਹੜੇ ਵਾਅਦੇ ਸੀ ਉਹਨਾਂ ਦੇ ਅਨੁਸਾਰ ਸਿੱਖਾਂ ਦੀ ਖੁਦ ਮੁਖਤਿਆਰ ਖਿੱਤੇ ਦੀ ਮੰਗ ਉਭਾਰਨ ਦਾ ਫੈਸਲਾ ਜਿਹੜਾ ਜੀ ਉਹ ਲਿਆ ਗਿਆ ਔਰ ਫੈਡਰਲ ਸਿਸਟਮ ਨੂੰ ਲਾਗੂ ਕਰਾਉਣ ਲਈ ਸਿੱਖਾਂ ਦਾ ਵਿਸ਼ੇਸ਼ ਅਧਿਕਾਰ ਵਾਲਾ ਜਿਹੜਾ ਜੀ ਉਹਦੀ ਗੱਲ ਜਿਹੜੀ ਹੈ ਜੀ ਇਹਦੇ ਵਿੱਚ ਕੀਤੀ ਗਈ ਹੈ ਜੀ। ਔਰ ਇਹਦੀਆਂ ਮੀਟਿੰਗਸ ਜਿਹੜੀਆਂ ਨੇ ਉਹ ਲਗਾਤਾਰ ਚੱਲ ਰਹੀਆਂ ਨੇ ਔਰ ਇਹ ਕਿਹਾ ਜਾ ਰਿਹਾ ਜੀ, ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇਸ ਮਹੀਨੇ ਦੇ ਅਖੀਰ ਦੇ ਵਿੱਚ ਇਹਦੇ ਸਬੰਧ ਦੇ ਵਿੱਚ ਜਿਹੜਾ ਜੀ ਉਹ ਐਲਾਨ ਬਕਾਇਦਾ ਤੌਰ ਦੇ ਉੱਤੇ ਕੀਤਾ ਜਾਊਗਾ। ਆਈ ਥਿੰਕ ਜੇ ਇਹ ਜਥੇਬੰਦੀਆਂ ਮਿਲ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲ ਨੂੰ ਪਹਿਲਾਂ ਹੁੰਦੀਆਂ ਨੇ ਤਾਂ ਉਸ ਪਾਸੇ ਵੱਲ ਜਿਹੜਾ ਜੀ ਇਹਨਾਂ ਦਾ ਨਿੱਘਰ ਸਟੈਪ ਇੱਕ ਹੋ ਸਕਦਾ ਹੈ। ਸਿਆਸੀ ਪਿੜ ਦੇ ਵਾਸਤੇ ਕਿਤੇ ਉਹ ਨਾ ਹੋਵੇ ਜੀ ਕਿ ਫਿਰ ਇਹ ਉਲਝ ਹੀ ਜਾਣ ਆਪਸ ਦੇ ਵਿੱਚ, ਔਰ ਕਿਉਂਕਿ ਸਿਆਸੀ ਪਿੜ ਦੇ ਵਿੱਚ ਫਿਰ ਜਿਹੜੀ ਤਾਕਤ ਹੈ, ਜਿਹੜੀ ਪਾਵਰ ਹੈ, ਉਹਦੇ ਵਾਸਤੇ ਪਹਿਲਾਂ ਹੀ ਜ਼ਿਆਦਾ ਕੁਝ ਉਲੀਕ ਲਿਆ ਜਾਂਦਾ ਤੇ ਉਹ ਫਿਰ ਲੰਮੇ ਟਾਈਮ ਦੇ ਵਾਸਤੇ ਨਹੀਂ ਚੱਲਦਾ। ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਜੀ ਉਸ ਪਾਸੇ ਵੱਲ ਨੂੰ ਤੁਰਨ ਤਾਂ ਉਸ ਪਾਸੇ ਸ਼ਾਇਦ ਇਹਨਾਂ ਨੂੰ ਕੁਝ ਉਹਨਾਂ ਪਾਰਟੀਆਂ ਦਾ ਸਹਿਯੋਗ ਵੀ ਮਿਲ ਸਕਦਾ ਹੈ ਜਿਹੜੀਆਂ ਧਾਰਮਿਕ ਮਾਮਲਿਆਂ 'ਚ ਦਖਲ ਨਹੀਂ ਦਿੰਦੀਆਂ, ਪਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਗਰੁੱਪ ਦਾ ਕਬਜ਼ਾ ਉੱਥੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਤੋੜਨਾ ਚਾਹੁੰਦੀਆਂ ਨੇ। ਜੀ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਆਪਸ ਵਿੱਚ ਉਲਝ ਨਾ ਜਾਣ, ਪਰ ਹੁਣ ਮੇਰੇ ਖਿਆਲ ਦੇ ਵਿੱਚ ਜਿਹੜੀਆਂ ਉਲਝਣ ਵਾਲੀਆਂ ਗੱਲਾਂ ਪਹਿਲਾਂ ਕਰ ਲੈਣੀਆਂ ਚਾਹੀਦੀਆਂ, ਕਿਉਂਕਿ ਆਪਾਂ ਉਲਝ ਕੇ ਤਾਂ ਬਹੁਤ ਦੇਖ ਲਿਆ। ਹੁਣ ਤਾਂ ਇੱਕ ਫੈਸਲਾ ਕਰਕੇ ਕਿਸੇ ਪਾਸੇ ਤੁਰਨ ਦੀ ਗੱਲ ਕਰਨੀ ਚਾਹੀਦੀ ਆ। ਅੱਗੇ ਗੱਲ ਕਰਦੇ ਹਾਂ ਜੀ ਬਾਘਾ ਬਾਰਡਰ ਤੇ ਸਰਹੱਦ ਤੇ ਕਹਿੰਦੇ ਕਿ ਕੁਝ ਗਿਣਤੀ ਦੇ ਹੀ ਸੈਲਾਨੀ ਆ ਜਿਹੜੇ ਉਹ ਝੰਡਾ ਉਤਾਰਨ ਦੀ ਰਸਮ ਦੇਖ ਸਕਣਗੇ। ਇਹਦੀ ਐਕਚੁਅਲੀ ਜਿਹੜਾ ਬੰਬ ਧਮਾਕਾ ਪਿਛਲੇ ਦਿਨਾਂ ਦੇ ਵਿੱਚ ਹੋਇਆ ਜੀ, ਉੱਥੇ ਹੋਇਆ ਤਾਂ ਬੇਸ਼ੱਕ ਉਹ ਪਾਕਿਸਤਾਨ ਵਾਲੀ ਸਾਈਡ ਦੇ ਉੱਤੇ ਆ, ਲੋਕ ਤਾਂ ਪਰ ਮਰੇ ਨੇ ਨਾ ਜੀ। ਸੋ ਉਹਨੂੰ ਲੈ ਕੇ ਜੀ ਹੁਣ ਜਿਹੜਾ ਜੀ ਰੋਜ਼ ਸਿਰਫ 5000 ਜਿਹੜੇ ਨੇ ਉਹ ਦੇਖ ਸਕਣਗੇ ਇਹ ਜਿਹੜੀ ਰਿਟਰੀਟ ਸੈਰਾਮਨੀ ਹੈ। ਔਰ ਪਹਿਲਾਂ ਜਿਹੜੇ ਸੀਗੇ ਜੀ ਇਹ ਤੋਂ ਤਕਰੀਬਨ ਡਬਲ ਹੁੰਦੇ ਸੀਗੇ। ਇਹ ਜਿਹੜੇ ਵੱਖ-ਵੱਖ ਨਾਕਿਆਂ ਦੇ ਉੱਤੇ ਚੈਕਿੰਗ ਕਰਕੇ ਹੁਣ ਜਿਹੜਾ ਜੀ ਉਹ ਭੇਜਿਆ ਜਾਂਦਾ। ਜਿਹੜੇ ਸਿਰਫ ਜਿਨ੍ਹਾਂ ਦੇ ਬਹਿਣ ਦਾ ਪ੍ਰਬੰਧ ਆ ਉਹੀ ਦੇਖ ਸਕਣਗੇ। ਪਹਿਲਾਂ ਕੁਝ ਲੋਕ ਜਿਹੜੇ ਉਹ ਖੜੇ ਵੀ ਹੋ ਜਾਂਦੇ ਸਨ ਜੀ। ਉੱਥੇ ਕੁਝ ਕੰਪਿਊਟਰਾਈਜ਼ ਸਿਸਟਮ ਵੀ ਜਿਹੜਾ ਜੀ ਉਹ ਕੀਤਾ ਗਿਆ। ਜਿਹੜੇ ਨਾਮ ਫੀਡ ਕੀਤੇ ਜਾਣਗੇ ਉਹੀ ਅੱਗੇ ਜਿਹੜੇ ਜੀ ਉਹ ਜਾ ਸਕਣਗੇ, ਦੂਜੇ ਜਿਹੜੇ ਨੇ ਉਹ ਨਹੀਂ। ਇਹ ਕਿਹਾ ਜਾ ਰਿਹਾ ਕਿ ਜਿਹੜਾ ਪਾਕਿਸਤਾਨ ਵਾਲੀ ਸਾਈਡ ਦੇ ਉੱਤੇ ਉਸ ਦਿਨ ਧਮਾਕਾ ਹੋਇਆ ਉਹ ਅਸਲ ਦੇ ਵਿੱਚ ਜਿਹੜਾ ਮਨੁੱਖੀ ਬੰਬ ਬਣੇ ਸੀ ਜੀ, ਉਹਨਾਂ ਨੇ ਭੱਜ ਕੇ ਜਿਹੜਾ ਸੀਗਾ ਉਹ ਭਾਰਤ ਵਾਲੀ ਸਾਈਡ ਦੇ ਉੱਤੇ ਆਉਣਾ ਸੀਗਾ ਤੇ ਇੱਧਰ ਲੋਕਾਂ ਨੂੰ ਮਾਰਨਾ ਸੀਗਾ, ਪਰ ਜਿਹੜੀ ਜੈਕਟ ਉਹਨੇ ਬਾਰੂਦ ਵਾਲੀ ਪਾਈ ਹੋਈ ਸੀ ਉਹ ਕੁਝ ਸਮਾਂ ਪਹਿਲਾਂ ਫਟ ਗਈ, ਜਿਹਦੇ ਕਰਕੇ ਉਹ ਪਾਕਿਸਤਾਨ ਵਾਲੀ ਸਾਈਡ ਦੇ ਉੱਤੇ ਧਮਾਕਾ ਜਿਹੜਾ ਹੋਇਆ। ਉਸ ਪਾਕਿਸਤਾਨ ਵਾਲੀ ਸਾਈਡ ਦੇ ਉੱਤੇ ਵੀ ਉਸ ਦਿਨ ਤੋਂ ਹੁਣ ਬਹੁਤ ਸਖਤੀ ਜਿਹੜੀ ਹੈ ਜੀ ਉਹ ਕੀਤੀ ਗਈ ਹੈ। ਬਹੁਤ ਸਾਰੇ ਨਾਕਿਆਂ ਦੇ ਵਿੱਚੋਂ ਦੀ ਲੰਘਣਾ ਪੈਂਦਾ ਜੀ ਲੋਕਾਂ ਨੂੰ ਉਸ ਰਿਟਰੀਟ ਸੈਰਾਮਨੀ ਤੱਕ ਪਹੁੰਚਣ ਵਾਲੀ ਜਗ੍ਹਾ ਲਈ। ਜੀ ਤੇ ਅੱਗੇ ਜੀ ਇੱਕ ਜੇਤਲੀ ਨੇ ਵਾਅਦਾ ਕੀਤਾ ਲੋਕਾਂ ਦੇ ਨਾਲ ਕਿ ਜਿਹੜੀ ਸਰਕਾਰ ਆ ਉਹ ਬਹੁਤਾ ਟੈਕਸ ਨਹੀਂ ਲਾਵੇਗੀ, ਇਸ ਦੇ ਪਿੱਛੇ ਕੀ ਹੈਗਾ? ਉਹਨੇ ਇਹ ਗੱਲ ਜਿਹੜੀ ਕਹੀ ਆ ਕਿ ਜਿਹੜੇ ਤਰਕਪੂਰਨ ਟੈਕਸ ਜਿਹੜਾ ਜੀ ਉਹਦਾ ਵਾਅਦਾ ਉਹਨੇ ਕੀਤਾ। ਇਹ ਵੀ ਕਿਹਾ ਕਿ ਜਿਹੜੇ ਟੈਕਸ ਦੇਣ ਵਾਲੇ ਨੇ ਉਹਨਾਂ ਨੂੰ ਪਰੇਸ਼ਾਨੀ ਨਹੀਂ ਦਿੱਤੀ ਜਾਊਗੀ। ਜ਼ਮੀਨ ਅਕਵਾਇਰ ਕਾਨੂੰਨ ਦੀ ਸੋਧ ਦੀ ਵਕਾਲਤ ਜਿਹੜੀ ਹੈ ਜੀ ਉਹ ਉਹਨਾਂ ਨੇ ਕੀਤੀ ਹੈ। ਸਰਕਾਰੀ ਬੈਂਕਾਂ ਦੇ ਵਿੱਚ ਜਿਹੜੀ ਇਨਵੈਸਟਮੈਂਟ ਹੈ ਉਹ 52% ਦੇ ਉੱਤੇ ਲਿਆਉਣ ਦੀ ਜਿਹੜੀ ਹੈ ਜੀ ਉਹ ਤਿਆਰੀ ਕੀਤੀ ਗਈ ਹੈ। ਉਹਨਾਂ ਨੇ ਕਿਹਾ ਕਿ ਜਿਹੜੀ ਮੈਨੂਫੈਕਚਰਿੰਗ ਖੇਤਰ ਹੈ ਉਹਨੂੰ ਵੱਡੀ ਚੁਣੌਤੀ ਇਸ ਵੇਲੇ ਆ ਰਹੀ ਹੈ ਜੀ। ਉਹਨੇ ਕਿਹਾ ਕਿ ਅਰਥਚਾਰੇ ਦੇ ਵਿੱਚ ਗਿਰਾਵਟ ਕਰਕੇ ਇਸ ਸੈਕਟਰ ਨੂੰ ਜਿਹੜਾ ਜੀ ਉਹ ਝਟਕਾ ਲੱਗਿਆ ਹੈ। ਵਾਅਦਾ ਉਹਨਾਂ ਨੇ ਜ਼ਰੂਰ ਕੀਤਾ ਕਿ ਟੈਕਸ ਜਿਹੜਾ ਉਹ ਨਹੀਂ ਲਾਇਆ ਜਾਊਗਾ, ਪਰ ਕਿੰਨੀ ਕੁ ਦੇਰ ਇਸ ਵਾਅਦੇ ਦੇ ਉੱਤੇ ਖੜੋਣਗੇ ਇਹ ਤਾਂ ਇੰਤਜ਼ਾਰ ਹੀ ਕਰਨਾ ਪਊਗਾ। ਜਿਹੜੇ ਸਿਆਸੀ ਲੋਕ ਨੇ ਉਹ ਕਹਿੰਦੇ ਕੁਛ ਨੇ ਕਰਦੇ ਕੁਛ ਨੇ। ਅਕਸਰ ਇਹ ਕਿਹਾ ਜਾਂਦਾ ਕਿ ਜਿਹੜਾ ਸਿਆਸੀ ਬੰਦਾ ਜੋ ਵਾਅਦਾ ਕਰ ਰਿਹਾ ਨਾ ਕਿ ਮੈਂ ਆਹ ਨਹੀਂ ਕਰੂੰਗਾ, ਇਹਦਾ ਮਤਲਬ ਇਹ ਹੁੰਦਾ ਉਹਨੇ ਆਹ ਕਰਨਾ, ਤੇ ਜਿਹੜਾ ਕਹਿੰਦਾ ਮੈਂ ਇਹ ਕਰੂੰਗਾ ਉਹ ਕਦੀ ਵੀ ਨਹੀਂ ਕਰਦਾ ਜੀ। ਅੱਜ ਤੇ ਅੱਗੇ ਮੇਰਾ ਆਖਰੀ ਕੁਐਸਚਨ ਹੋਊਗਾ ਕਿ ਜਿਵੇਂ ਜਿਹੜਾ ਆਵਾਜ਼ ਦਾ ਪ੍ਰਦੂਸ਼ਣ ਆ ਉਸ ਨੂੰ ਨਾ ਲਾਗੂ ਕੀਤੇ ਜਾਣ ਤੇ ਜਿਹੜੀਆਂ ਅਦਾਲਤ ਆ ਉਹ ਬੜੀ ਨਾਰਾਜ਼ ਆ ਕਿ ਇਸ ਨੂੰ ਕਿਉਂ ਨਹੀਂ ਲਾਗੂ ਕੀਤਾ ਜਾਂਦਾ? ਐਕਚੁਅਲੀ ਇਹ ਜਿਹੜਾ ਸ਼ੋਰ ਪ੍ਰਦੂਸ਼ਣ ਹੈ ਨਾ ਜੀ, ਵੌਇਸ ਪੋਲਿਊਸ਼ਨ, ਇਹ ਬਹੁਤ ਵੱਡੀ ਸਮੱਸਿਆ ਇੱਥੇ ਜਿਹੜਾ ਨਾ ਜੀ ਬਣ ਰਿਹਾ। ਲੋਕਾਂ ਦੇ ਕੰਨ ਜਿਹੜੇ ਨੇ ਜੀ ਉਹਨਾਂ ਨੂੰ ਖਰਾਬ ਕਰ ਰਿਹਾ। ਲੋਕ ਬੋਲੇ ਹੋ ਰਹੇ ਨੇ, ਉਹ ਚਾਹੇ ਸੜਕਾਂ ਦੇ ਉੱਤੇ ਪ੍ਰਾਈਵੇਟ ਬੱਸਾਂ ਜਿਹੜੀਆਂ ਜੀ ਉਹ ਪ੍ਰੈਸ਼ਰ ਹਾਰਨ ਮਾਰਦੀਆਂ ਹੋਣ, ਟਰੱਕਾਂ ਵਾਲੇ ਜਿਹੜੇ ਪ੍ਰੈਸ਼ਰ ਹਾਰਨ ਮਾਰਦੇ ਹੋਣ, ਵਿਆਹਾਂ ਦੇ ਮੌਕੇ ਦੇ ਉੱਤੇ ਕੰਨ ਪਾੜਵਾ ਜਿਹੜਾ ਸੰਗੀਤ ਆ ਉਹ ਹੋਵੇ। ਸ਼ਹਿਰ ਵਿੱਚ ਜਿਹੜੇ ਨੇ ਜੀ ਗੁਰਦੁਆਰੇ ਮੰਦਿਰ ਨੇ ਉਹ ਸਵੇਰ ਨੂੰ ਤਾਂ ਇੰਨਾ ਮਿਕਸ ਹੋਇਆ ਪਿਆ ਹੁੰਦਾ ਜੀ, ਇਹ ਪਤਾ ਨਹੀਂ ਲੱਗਦਾ ਕਿਹੜੀ ਲਾਈਨ ਕਿਹੜਾ ਬੋਲ ਰਿਹਾ।
ਸੋ 8-8 9-9 ਜਿਹੜੇ ਨੇ ਜੀ ਉਹ ਲੱਗੇ ਹੁੰਦੇ ਨੇ। ਇਹ ਜਿਹੜਾ ਵੌਇਸ ਪੋਲਿਊਸ਼ਨ ਆ ਜੀ, ਇਸ ਮਾਮਲੇ ਦੇ ਉੱਤੇ ਸੁਪਰੀਮ ਕੋਰਟ ਨੇ ਜਿਹੜਾ ਸ਼ੋਰ ਪ੍ਰਦੂਸ਼ਣ 2005 ਹੈ, ਇਹਦੇ ਜਿਹੜੇ ਹੁਕਮ ਨੇ ਉਹ ਲਾਗੂ ਨਾ ਕੀਤੇ ਜਾਣ ਕਰਕੇ ਬਹੁਤ ਨਾਰਾਜ਼ਗੀ ਜਿਹੜੀ ਦੱਸੀ ਹੈ ਸੁਪਰੀਮ ਕੋਰਟ ਨੇ। ਉਹਨੇ ਇਸ ਮਾਮਲੇ ਦੇ ਵਿੱਚ ਟਿੱਪਣੀ ਕੀਤੀ ਹੈ ਕਿ ਲੋਕਾਂ ਦੇ ਮੌਲਿਕ ਅਧਿਕਾਰ ਦਾ ਸਤਿਕਾਰ ਹੋਣਾ ਚਾਹੀਦਾ, ਇਹ ਸੁਰੱਖਿਅਤ ਰਹਿਣਾ ਚਾਹੀਦਾ। ਸੁਪਰੀਮ ਕੋਰਟ ਦੇ ਜਸਟਿਸ ਜਿਹੜੇ ਨੇ ਜੀ ਫਕੀਰ ਮੁਹੰਮਦ ਇਬਰਾਹਿਮ ਕਾਲੀਫੁੱਲਾ ਜਿਹੜੇ ਉਹਦੇ ਬੈਂਚ ਨੇ ਜਿਹੜਾ ਇਹ ਕਿਹਾ ਕਿ ਸਾਡੇ ਸੋਚੇ ਵਿਚਾਰੇ ਪੱਖ ਅਨੁਸਾਰ ਰਾਜ ਤੇ ਉਹਦੇ ਅਧਿਕਾਰੀਆਂ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਸੰਵਿਧਾਨ ਦੇ ਦਾਇਰੇ ਦੇ ਵਿੱਚ ਮਿਲੇ ਅਧਿਕਾਰਾਂ ਦਾ ਹਰ ਨਾਗਰਿਕ ਜਿਹੜਾ ਜੀ ਉਹ ਆਨੰਦ ਮਾਣ ਸਕੇ ਤੇ ਇਹਨਾਂ ਨੂੰ ਮਾਨਣ ਦਾ ਅਧਿਕਾਰ ਜਾਇਜ਼ ਪਾਬੰਦੀਆਂ ਤਹਿਤ ਹੀ ਹੈ ਜੀ। ਸੋ ਇਹ ਜਿਹੜੀ ਟਿੱਪਣੀ ਸੁਪਰੀਮ ਕੋਰਟ ਦੀ ਆਈ ਹੈ, ਇਸ ਤੋਂ ਬਾਅਦ ਇਸ ਗੱਲ ਦੀ ਉਮੀਦ ਹੈ ਕਿ ਇਹ ਜਿਹੜਾ ਵੌਇਸ ਪੋਲਿਊਸ਼ਨ ਹੈ ਇਹਦੇ ਉੱਤੇ ਕੁਝ ਹੱਦ ਤੱਕ ਠੱਲ ਜਿਹੜੀ ਹੈ ਉਹ ਪੈ ਸਕਦੀ ਹੈ ਜੀ। ਤੇ ਜੀ ਅਖੀਰ ਵਿੱਚ ਅਰਜ਼ਨਾਮਾ ਜੀ ਕੁਝ ਇਸ ਤਰੀਕੇ ਦੇ ਨਾਲ ਜੀ, ਮਾਫ ਕਰਨਾ ਜਿਹੜੀ ਫਾਈਲ ਹੈ ਉਹ ਥੋੜੀ ਖੁੱਲ ਰਹੀ ਜੀ, ਕਿ ਟੱਕਰ ਛਿੜੀ ਅਕਾਲੀਆਂ ਭਾਜਪਾ ਦੀ, ਵਿਜੇ ਸੰਪਲੇ ਨੂੰ ਆ ਗਈ ਰਾਸ ਬੇਲੀ। ਟੱਕਰ ਛਿੜੀ ਅਕਾਲੀਆਂ ਭਾਜਪਾ ਦੀ, ਵਿਜੇ ਸੰਪਲੇ ਨੂੰ ਆ ਗਈ ਰਾਸ ਬੇਲੀ। ਜਿਸ ਦਿਨ ਹੋਣਾ ਤਲਾਕ ਹੈ ਭਾਜਪਾ ਤੋਂ, ਅਕਾਲੀ ਜਾਣਗੇ ਬਸਪਾ ਦੇ ਪਾਸ ਵੇਲੀ। ਦਲਿਤ ਵੋਟਾਂ ਨੂੰ ਕੁੰਡੀ ਪਾਉਣ ਖਾਤਰ ਕਦਮ ਚੁੱਕਿਆ ਮੋਦੀ ਵੀ ਖਾਸ ਵੇਲੀ। ਨਿਕਲ ਲਾਟਰੀ ਆਈ ਸੀ ਸੰਪਲੇ ਦੀ, ਉਹਨੂੰ ਰਤਾ ਵੀ ਨਹੀਂ ਸੀ ਆਸ ਵੇਲੀ। ਸੱਦਿਆ ਕਿਸੇ ਨੇ ਨਹੀਂ ਹੋ ਵਿਰੋਧ ਖੰਨਾ, ਬਣੀ ਖੰਨੇ ਅਵਿਨਾਸ਼ ਦੀ ਗੱਲ ਨਹੀਂ ਹੋ। ਸੱਦਿਆ ਕਿਸੇ ਨੇ ਨਹੀਂ ਹੋ ਵਿਰੋਧ ਖੰਨਾ, ਬੜੀ ਖੰਨੇ ਅਵਿਨਾਸ਼ ਦੀ ਗੱਲ ਨਹੀਂ ਹੋ। ਕਦਰ ਮੋਦੀ ਦਰਬਾਰ ਦੇ ਵਿੱਚ ਉਹਦੀ, ਜਿਹਦਾ ਨੇਰ ਅਕਾਲੀਆਂ ਵੱਲ ਨਹੀਂ ਹੋ। ਜੀ ਬਹੁਤ ਬਹੁਤ ਧੰਨਵਾਦ ਜੀ।